ਸੋ ਟਰੰਪ ਹੁਣੀ ਜਿਹੜੇ ਆ ਯੂਐਸ ਮੀਡੀਆ ਦੇ ਉੱਤੇ ਅਟੈਕ ਕੀਤਾ ਸੀ ਉਹਨੇ ਟਰੰਪ ਉਹਨਾਂ ਨੇ, ਖਾਸ ਕਰਕੇ ਵਾਲ ਸਟਰੀਟ ਜਰਨਲ, ਨਿਊਯਾਰਕ ਟਾਈਮ, CNN, ਕਹਿੰਦੇ ਵੀ ਇਹ ਸਾਰੇ ਜਿਹੜੇ ਮੈਂਬਰਸ ਆਫ ਫੇਕ ਨਿਊਜ਼ ਮੀਡੀਆ ਹੈਗੇ ਆ, ਇਹ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਨੇ ਪਾਇਆ ਸੀ। ਪਰ ਹੁਣ ਇਹ ਆਪਣੇ ਬਿਆਨ ਨੂੰ ਰੀਟਰੀਟ ਕੀਤਾ ਹੈਗਾ ਆ, ਵੀ ਉਹਨਾਂ ਨੇ ਵਾਪਸ ਲਿਆ ਹੈਗਾ। ਉਹਨਾਂ ਨੇ ਮੀਡੀਆ ਤੇ ਇਹ ਲਿਖਿਆ ਸੀ ਵੀ ਜਿਹੜੀਆਂ ਹੈਡਲਾਈਨਸ ਇਦਾਂ ਹੁੰਦੀਆਂ ਵੀ ਈਰਾਨ ਕੋਲ ਮਾਸਟਰਫੁਲ ਹੈਗਾ, ਬ੍ਰਿਲੀਅੰਟ ਆ, ਤੇ ਉਸਨੇ ਯੂਐਸ ਨੂੰ ਜਿੱਤ ਲਿਆ ਆ। ਪਰ ਜਦ ਕਿ ਇਦਾਂ ਦਾ ਕੋਈ ਵੀ ਹੈਡਿੰਗ ਕਿਤੇ ਹੈ ਨਹੀਂ ਸੀ। ਪਰ ਟਰੰਪ ਉਹਨਾਂ ਨੇ ਅਕਿਊਜ਼ ਕੀਤਾ ਜਿਹੜੇ ਡੈਮੋਕ੍ਰੈਟਿਕਲੀ ਜਿਹੜੇ ਲੀਨਡ ਕੁਛ ਨਿਊਜ਼ਪੇਪਰ ਹੈਗੇ ਆ, ਉਹਨਾਂ ਨੇ ਤਾਂ ਇਹੀ ਕਿਹਾ ਵੀ ਡੈਮੋਕ੍ਰੈਟਸ ਤੇ ਮੀਡੀਆ ਇਹਨਾਂ ਨੇ ਸਾਰਾ ਕੁਝ ਜਿਹੜਾ ਆ ਗਵਾ ਲਿਆ ਹੈਗਾ, ਤੇ ਉਹ ਕ੍ਰੇਜ਼ੀ ਆ ਇਸ ਟਾਈਮ ਦੇ ਉੱਤੇ। ਸੋ ਲੋਕਾਂ ਦੇ ਵਿੱਚ ਹਜੇ ਵੀ ਕੰਸਰਨ ਆ, ਐਗਜ਼ਾਇਟੀ ਹੈਗੀ ਆ ਇਰਾਨ ਦੀ ਜੰਗ ਨੂੰ ਲੈ ਕੇ। ਉਹ ਮੁਲਕਾਂ ਦੇ ਵਿੱਚ ਲੋਕਾਂ ਦਾ ਬੜਾ ਬੁਰਾ ਹਾਲ ਹੈਗਾ, ਕਿਉਂਕਿ ਕਈ ਕੰਮ ਨਹੀਂ ਕਰ ਸਕਦੇ ਹੈਗੇ ਜਿੱਥੇ ਬੰਬਾਰਡਮੈਂਟ ਹੁੰਦੀ ਹੈ ਜਾਂ ਹੋਰ। ਲੈਬਨਾਨ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਉਹ ਟਰਾਈ ਕਰੂਗਾ ਵੀ ਜੇ ਕਿਸੇ ਤਰ੍ਹਾਂ ਜੰਗ ਲੁਕ ਸਕਦੀ ਹੋਵੇ, ਪਰ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਇਜ਼ਰਾਈਲ ਨੇ ਬੰਬਾਰਡਮੈਂਟ ਸ਼ੁਰੂ ਕੀਤੀ ਆ ਉਹ ਬੰਦ ਹੋ ਜਾਵੇ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਆਪਾਂ ਵੱਧਦੇ ਜਾਂਦੇ ਹਾਂ। ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ $1.7 ਬਿਲੀਅਨ ਦਾ ਜਿਹੜਾ ਫੰਡ ਆ ਆਪਣੇ ਸਾਥੀਆਂ ਦੇ ਲਈ ਬਣਾਇਆ ਗਿਆ ਆ, ਜਿਹੜੇ ਰਾਸ਼ਟਰਪਤੀ ਟਰੰਪ ਦੇ ਫਰੈਂਡ ਨੇ। ਤੇ ਆਪਣਾ ਜਿਹੜਾ ਇਹਨਾਂ ਨੇ ਲਾਸੂਟ IRS ਦੇ ਉਲਟ ਜੋ ਕੀਤਾ ਸੀ ਉਸ ਨੂੰ ਉਹਨਾਂ ਨੇ ਹੁਣ ਡ੍ਰੌਪ ਕਰ ਦਿੱਤਾ ਆ। ਸੋ ਕਹਿੰਦੇ ਵੀ ਇਹ ਕੰਪਨਸੇਟ ਕੀਤਾ ਜਾਊਗਾ ਟਰੰਪ ਦੇ ਜਿਹੜੇ ਆ ਉਹ ਫਰੈਂਡਾਂ ਨੂੰ, ਜਿਹੜੇ ਕਹਿੰਦੇ ਆ ਵੀ ਸਾਨੂੰ ਪ੍ਰੀਵੀਅਸ ਐਡਮਿਨਿਸਟ੍ਰੇਸ਼ਨ ਨੇ ਯਾਰ ਧੱਕੇ ਦੇ ਨਾਲ ਅਨਫੇਅਰਲੀ ਟਾਰਗੇਟ ਜਿਹੜਾ ਉਹ ਕੀਤਾ ਆ। ਸੋ ਆਪਣੇ ਫਰੈਂਡਸ ਨੂੰ ਟੈਕਸ ਪੇਅਰ ਮਨੀ ਜਿਹੜੀ ਆ ਉਹ ਵੰਡੀ ਜਿਹੜੀ ਇਹਨਾਂ ਦੇ ਦੁਆਰਾ ਹੁਣ ਜਾਵੇਗੀ। ਸੋ ਹੁਣ ਇਹਨੂੰ ਭ੍ਰਿਸ਼ਟਾਚਾਰ ਨਹੀਂ ਕਹਾਂਗੇ ਤਾਂ ਕਿਹਨੂੰ ਜਿਹੜਾ ਉਹ ਆਖਾਂਗੇ ਵੀ ਟੈਕਸ ਪੇਅਰ ਮਨੀ ਲੈ ਕੇ ਵੀ ਮੇਰੇ ਫਰੈਂਡ ਕੋਈ ਵੀ ਜਿਹੜਾ ਕਹੂਗਾ ਵੀ ਯਾਰ ਇਹਨਾਂ ਨਾਲ ਧੱਕਾ ਹੋਇਆ, ਇਦਾਂ ਕੀਤਾ, ਤੇ ਆਹ ਲਓ ਜੀ, ਆਹ ਪੈਸੇ ਲਓ ਤੇ ਹੁਣ ਤੁਸੀਂ ਜਿਹੜੇ ਉਹ ਠੀਕ ਜਿਹੜੇ ਹੋ ਗਏ ਆ। ਖੁਦ IRS ਦੇ ਉਲਟ ਇਹਨਾਂ ਨੇ ਵੀ ਜਿਹੜਾ ਲਾਸੂਟ ਕੀਤਾ ਜਿਹੜਾ ਹੋਇਆ ਸੀਗਾ $10 ਬਿਲੀਅਨ ਦਾ। IRS ਨੇ ਰੀਸੈਂਟਲੀ ਐਲਾਨ ਕੀਤਾ ਵੀ ਟਰੰਪ ਐਡਮਿਨਿਸਟ੍ਰੇਸ਼ਨ, ਟਰੰਪ ਆਰਗੇਨਾਈਜੇਸ਼ਨ ਦੀ ਕੋਈ ਵੀ ਅਸੀਂ ਆਡਿਟ ਵਗੈਰਾ ਜਿਹੜਾ ਹੁਣ ਨਹੀਂ ਜਿਹੜਾ ਕਰਾਂਗੇ। ਤੇ ਇਸ ਲਈ ਮੈਨੂੰ ਲੱਗਦਾ ਵੀ ਉਹ ਸੁਣਨ ਤੋਂ ਬਾਅਦ ਚ ਟਰੰਪ ਹੁਣਾਂ ਨੇ ਜਿਹੜਾ ਲਾਸੂਟ ਆ ਉਸ ਨੂੰ ਡ੍ਰੌਪ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਟਰੰਪ ਆਪ ਜਿਹੜੇ $1.7 ਬਿਲੀਅਨ ਦੀ ਜਿਹੜੀ ਇਹਨਾਂ ਨੇ ਰਾਸ਼ੀ ਰੱਖੀ ਆਪਣੇ ਫਰੈਂਡਸ ਨੂੰ ਵੰਡਣ ਦੇ ਲਈ, ਉਹ ਕਹਿੰਦੇ ਵੀ ਉਹਦੇ ਵਿੱਚੋਂ ਆਪ ਪੇਮੈਂਟ ਨਹੀਂ ਲੈਣਗੇ, ਬਟ ਜਸਟਿਸ ਡਿਪਾਰਟਮੈਂਟ ਦੇ ਕੋਲੋਂ ਉਹਨਾਂ ਨੂੰ ਅਧਿਕਾਰਤ ਮਾਫੀ ਜਿਹੜੀ ਆ, ਅਪੋਲੋਜੀ ਜਿਹੜੀ ਆ ਉਹ ਮਿਲਣ ਜਾ ਰਹੀ ਆ। ਜਨਵਰੀ ਦੇ ਵਿੱਚ ਟਰੰਪ ਤੇ ਉਹਨਾਂ ਦੇ ਜਿਹੜੇ ਮੁੰਡੇ ਆ ਉਹਨਾਂ ਨੇ $10 ਬਿਲੀਅਨ ਦੇ ਲਈ IRS ਤੇ ਟ੍ਰੈਜਰੀ ਡਿਪਾਰਟਮੈਂਟ ਦੇ ਉਲਟ ਲਾਸੂਟ ਕੀਤਾ ਸੀਗਾ। ਕਹਿੰਦੇ ਵੀ ਅਨਆਥੋਰਾਈਜ਼ਡ ਲੀਕ ਹੋਈ ਸੀਗੀ ਉਹਨਾਂ ਦੇ ਟੈਕਸ ਰਿਟਰਨਸ ਦੀ ਪਹਿਲੀ ਪ੍ਰੈਜ਼ੀਡੈਂਸੀ ਦੇ ਜਿਹੜੇ ਉਹ ਦੌਰਾਨ। ਟਰੰਪ ਉਹਨਾਂ ਦੇ ਲਾਸੂਟ ਦੇ ਵਿੱਚ ਇਹ ਸੀਗਾ ਵੀ IRS ਨੇ ਉਹਨਾਂ ਦੀ ਜਿਹੜੀ ਕੌਨਫੀਡੈਂਸ਼ੀਅਲ ਟੈਕਸ ਇਨਫੋਰਮੇਸ਼ਨ ਆ ਉਸ ਨੂੰ ਲੁਕਾਉਣ ਦੇ ਵਿੱਚ ਨਾਕਾਮਯਾਬ ਰਹੇ ਹੈਗੇ ਆ। ਚਾਰਲਸ ਲਿਟਲ ਜੌਨ ਇਹ ਸਾਬਕਾ IRS ਦਾ ਕੰਟਰੈਕਟਰ ਸੀ, ਇਸ ਨੂੰ 5 ਸਾਲ ਦੀ ਸਜ਼ਾ ਵੀ ਹੋਈ ਸੀ, ਜਿਸ ਨੇ ਟਰੰਪ ਹੁਣਾਂ ਦਾ ਟੈਕਸ ਰੈਕਡ ਤੇ ਉਸ ਤੋਂ ਇਲਾਵਾ ਹਜ਼ਾਰਾਂ ਹੀ ਲੋਕਾਂ ਦੇ ਹੋਰ ਰੈਕਡਸ ਆ ਜਿਨ੍ਹਾਂ ਨੂੰ ਉਸ ਨੇ ਲੀਕ ਕੀਤਾ ਸੀਗਾ। ਸੋ IRS ਦੇ ਉਲਟ ਉਹਨਾਂ ਨੇ ਜਿਹੜੀ ਸੂ ਆ ਉਹ ਐਜ਼ ਏ ਸਿਟੀਜ਼ਨ ਦੇ ਤੌਰ ਦੇ ਉੱਤੇ ਕੀਤਾ ਸੀ, ਨਾ ਕਿ ਐਜ਼ ਏ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ। ਸੋ ਕਹਿੰਦੇ ਵੀ ਫੈਡਰਲ ਜੱਜ ਜਿਹੜਾ ਕੇਸ ਸੁਣ ਰਹੇ ਸੀ ਫਲੋਰੀਡਾ ਦੇ ਵਿੱਚ, ਡਿਸਟ੍ਰਿਕਟ ਜੱਜ ਕੈਥਲੀਨ ਵਿਲੀਅਮਸ, ਉਹਨਾਂ ਨੇ ਇਹ ਸ਼ੱਕ ਜਾਂ ਸ਼ੰਕੇ ਜਿਹੜੇ ਉਹ ਜ਼ਾਹਰ ਕੀਤੇ ਸੀਗੇ ਵੀ ਇਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਲੀਗਲ ਡਿਸਪਿਊਟ ਆ ਵੀ ਉਹਦੇ ਕੋਰਟ ਹਾਊਸ ਦੇ ਵਿੱਚ ਹੋਣਾ ਵੀ ਚਾਹੀਦਾ ਆ ਜਾਂ ਨਹੀਂ, ਇਸ ਦੀ ਸੁਣਵਾਈ ਉਹਨਾਂ ਨੂੰ ਲੈਣੀ ਚਾਹੀਦੀ ਵੀ ਆ ਜਾਂ ਨਹੀਂ। ਮਾਰਚ ਦੇ ਵਿੱਚ ਡਿਪਾਰਟਮੈਂਟ ਨੇ ਆਲਰੇਡੀ ਮਾਈਕਲ ਫਲਿਨ ਨੇ ਵੀ ਸਰਕਾਰ ਨੂੰ ਲਾਸੂਟ ਕੀਤਾ ਸੀ $50 ਮਿਲੀਅਨ ਦੇ ਲਈ ਵੀ FBI ਨੇ ਮੈਨੂੰ ਜਾਣਬੁੱਝ ਕੇ ਫਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਪਰ $1 ਮਿਲੀਅਨ ਚ ਉਹਨਾਂ ਨੇ ਜਿਹੜੀ ਉਹ ਸੈਟਲਮੈਂਟ ਕੀਤੀ ਆ। ਸੋ ਟਰੰਪ ਹੁਣਾਂ ਦੇ ਕਈ ਸਾਥੀਆਂ ਨੇ ਆਲਰੇਡੀ ਇਸ ਤਰੀਕੇ ਦੇ ਨਾਲ ਕੀਤਾ ਆ, ਪਰ ਟਰੰਪ ਹੁਣਾਂ ਨੇ ਹੁਣ $1.7 ਬਿਲੀਅਨ ਟੈਕਸ ਪੇਅਰ ਮਨੀ ਇਹ ਆਪਣੇ ਦੋਸਤਾਂ ਦੇ ਵਿੱਚ ਜਿਹੜੀ ਉਹ ਵੰਡਣੀ ਆ, ਜਿਹੜੇ ਇਹ ਦਾਅਵਾ ਕਰਦੇ ਆ ਵੀ ਸਾਨੂੰ ਪਹਿਲੀਆਂ ਐਡਮਿਨਿਸਟ੍ਰੇਸ਼ਨਸ ਦੇ ਦੁਆਰਾ ਧੱਕਾ ਜਿਹੜਾ ਉਹ ਕੀਤਾ ਗਿਆ, ਸਾਨੂੰ ਟਾਰਗੇਟ
ਧੱਕੇ ਦੇ ਨਾਲ ਕੀਤਾ ਗਿਆ। ਸੋ ਲਾਫੇਅਰ ਫੰਡ ਇਹ ਜਿਹੜਾ ਉਹ ਬਣਾਇਆ ਆ। ਡੈਮੋਕ੍ਰੇਟਸ ਆਲਰੇਡੀ ਇਸ ਨੂੰ ਸਲਸ਼ ਫੰਡ ਫॉर ਐਲਾਈਜ਼ ਆਪਣੇ ਦੋਸਤਾਂ ਦੇ ਲਈ ਇੱਕ ਸਲਸ਼ ਫੰਡ ਆ, ਉਸ ਦਾ ਨਾਮ ਜਿਹੜਾ ਇਸ ਨੂੰ ਦੇ ਰਹੇ ਹੈਗੇ।